ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਪੰਜਾਬੀ ਫਿਲਮਾਂ ਵਿੱਚ ਗੁੱਗੂ ਗਿੱਲ ਦਾ ਆਪਣਾ ਇੱਕ ਦੌਰ ਰਿਹਾ ਹੈ। ਜੱਟ ਸ਼ਬਦ ਵਾਲੇ ਟਾਈਟਲ ਵਾਲੀਆਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਮੁੱਖ ਅਦਾਕਾਰ ਵਜੋਂ ਗੁੱਗੂ ਗਿੱਲ ਨੇ ਇੰਡਸਟਰੀ ਅਤੇ ਦਰਸ਼ਕਾਂ ਵਿੱਚ ਗੂੜ੍ਹੀ ਪਹਿਚਾਣ ਬਣਾਈ ਹੈ। ਹਾਲ ਹੀ ਦੌਰਾਨ ਰਿਲੀਜ਼ ਹੋਈਆਂ ਫਿਲਮਾਂ ਮੇਰਾ ਪਿੰਡ ਮਾਈ ਹੋਮ, ਕਬੱਡੀ ਇੱਕ ਮੁਹੱਬਤ ਅਤੇ ਇੱਕ ਕੁੜੀ ਪੰਜਾਬ ਦੀ ਵਿੱਚ ਵੱਖਰੇ ਕਿਰਦਾਰਾਂ ਦੇ ਨਾਲ ਗੁੱਗੂ ਗਿੱਲ ਨੇ ਸਿਨੇਮੇ ਵਿੱਚ ਵਾਪਸੀ ਕੀਤੀ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਅੱਜ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਜਾਣੀ ਪਹਿਚਾਣੀ ਸ਼ਖਸੀਅਤ ਗੁੱਗੂ ਗਿੱਲ ਜੀ ਨੂੰ। ਗੁੱਗੂ ਗਿੱਲ ਜੀ, ਪੰਜਾਬੀ ਰੇਡੀਓ USA 'ਤੇ ਤੁਹਾਡਾ ਸਵਾਗਤ ਹੈ। ਬੜੀ ਮਿਹਰਬਾਨੀ ਜੀ। ਮੈਂ ਸਾਰੇ ਸੁਣਨ ਵਾਲਿਆਂ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਗੂ ਗਿੱਲ ਜੀ, 1981 'ਚ ਇੱਕ ਫਿਲਮ ਆਈ ਸੀ ਪੁੱਤ ਜੱਟਾਂ ਦੇ। ਫਿਲਮ ਦੇ ਇੱਕ ਸੀਨ ਅਤੇ ਡਾਇਲੋਗ ਨੇ ਤੁਹਾਨੂੰ ਅਦਾਕਾਰ ਬਣਾ ਦਿੱਤਾ। ਸੋਚਿਆ ਸੀ ਕਿ ਅਦਾਕਾਰ ਬਣੋਗੇ? ਬਿਲਕੁਲ ਨਹੀਂ, ਉਸ ਵੇਲੇ ਤਾਂ ਨਹੀਂ ਕੋਈ ਪ੍ਰੋਗਰਾਮ ਸੀ ਇਸ ਪਾਸੇ ਆਉਣ ਦਾ। ਉਹ ਮੇਰੀ ਹੋਮ ਪ੍ਰੋਡਕਸ਼ਨ ਹੋਣ ਦੇ ਨਾਤੇ ਉਹਦੇ ਵਿੱਚ ਇੱਕ ਸੀਨ ਕੀਤਾ ਸੀ। ਉਹ ਕੁੱਤੇ ਲੜਦੇ, ਕੁੱਤੇ ਵੀ ਮੇਰੇ ਆਪਣੇ ਸ਼ੌਕ ਵਾਲੀ ਚੀਜ਼ ਸੀ। ਪ੍ਰੋਡਿਊਸਰ ਅਸੀਂ ਖੁਦ ਸੀ ਔਰ ਡਾਇਰੈਕਟਰ ਜਗਜੀਤ ਗਿੱਲ ਸੀਗੇ। ਉਹਨਾਂ ਦੇ ਕਹਿਣ 'ਤੇ ਮੈਂ ਉਸ ਸੀਨ ਦੇ ਵਿੱਚ ਬੈਠ ਗਿਆ। ਕੁੱਤਿਆਂ ਦੀ ਲੜਾਈ ਹੋਈ, ਉਹ ਮੇਰੇ ਲਈ ਇੱਕ ਸਕਰੀਨ ਟੈਸਟ ਸਾਬਤ ਹੋਇਆ। ਉਸ ਤੋਂ ਬਾਅਦ ਜਿਹੜਾ ਮੁਕੰਮਲ ਰੋਲ ਮੈਂ ਕੀਤਾ, ਜਿਸ ਦੇ ਵਿੱਚ ਮੇਰੀ ਸ਼ੁਰੂਆਤ ਹੋਈ ਇਸ ਲਾਈਨ ਵਾਸਤੇ, ਉਹ ਫਿਲਮ ਸੀ ਗੱਭਰੂ ਪੰਜਾਬ ਦਾ। ਗੁਰਦਾਸ ਮਾਨ ਸਾਹਿਬ ਉਹਦੇ ਹੀਰੋ ਸੀ, ਮੈਂ ਵਿਲਨ ਸੀ ਔਰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਉਹ ਸ਼ੁਰੂਆਤ ਹੋ ਗਈ ਬਸ ਇਸ ਪਾਸੇ। ਪੁੱਤ ਜੱਟਾਂ ਦੇ ਫਿਲਮ ਦੇ ਵਿੱਚ ਤੁਸੀਂ ਬਾਲੀਵੁੱਡ ਦੇ ਕਾਫੀ ਨਾਮਵਰ ਜਿਹੜੇ ਹੈਗੇ ਅਦਾਕਾਰ ਉਹਨਾਂ ਨਾਲ ਕੰਮ ਕੀਤਾ, ਕੀ ਅਨੁਭਵ ਸੀ? ਮੇਰਾ ਉਹਨਾਂ ਦੇ ਨਾਲ ਕੋਈ ਸਾਂਝਾ ਸੀਨ ਹੈ ਨਹੀਂ ਸੀ ਵੈਸੇ ਤਾਂ, ਪਰ ਉਸ ਦੌਰਾਨ ਪਤਾ ਲੱਗਿਆ ਕਿ ਕਿਸ ਤਰ੍ਹਾਂ ਫਿਲਮਾਂ ਬਣਦੀਆਂ, ਕੀ ਤਰੀਕਾ ਹੁੰਦਾ ਹੈ ਔਰ ਖ਼ਾਸ ਤੌਰ 'ਤੇ ਧਰਮਿੰਦਰ ਸਾਹਿਬ, ਸ਼ਤਰੂਘਨ ਸਿਨਹਾ ਸਾਹਿਬ ਹੋਰਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਦੇ ਅਸੀਂ ਸ਼ੁਰੂ ਤੋਂ ਹੀ ਬਚਪਨ ਤੋਂ ਫੈਨ ਸਾਂ ਔਰ ਉਹਨਾਂ ਦੇ ਨੇੜੇ ਹੋਣ ਦਾ ਮੌਕਾ ਮਿਲਿਆ। ਉਹ ਸਾਡੀ ਹੋਮ ਪ੍ਰੋਡਕਸ਼ਨ ਹੋਣ ਦੇ ਨਾਤੇ ਉਹਨਾਂ ਨੇ ਕੰਮ ਕੀਤਾ ਸੀ ਔਰ ਉਹਨਾਂ ਦੇ ਨਾਲ ਅੱਛੇ ਸੰਬੰਧ ਬਣ ਗਏ ਜੋ ਕਿ ਅੱਜ ਤੱਕ ਚੱਲੇ ਆ ਰਹੇ ਹੈ। ਔਰ ਫਿਲਮ ਦੇ ਵਿੱਚ ਸ਼ੁਰੂਆਤ ਤਾਂ ਬੇਸ਼ੱਕ ਬਾਅਦ 'ਚ ਹੋਈ, ਪਰ ਉਹਨਾਂ ਦੇ ਨੇੜੇ ਹੋਣ ਦੀ ਵਜ੍ਹਾ ਨਾਲ ਇਸ ਲਾਈਨ ਬਾਰੇ ਕਾਫੀ ਜਾਣ ਪਹਿਚਾਣ ਹੋਈ। ਬਤੌਰ ਹੀਰੋ ਤੁਹਾਡੀ ਪਹਿਲੀ ਫਿਲਮ ਕਿਹੜੀ ਸੀ? ਮੇਰੀ ਪਹਿਲੀ ਫਿਲਮ ਸੀ, ਉਹ ਵੀ ਹੋਮ ਪ੍ਰੋਡਕਸ਼ਨ ਸੀਗੀ। ਉਹਦਾ ਨਾਂ ਸੀ ਅਣਖ ਜੱਟਾਂ ਦੀ, ਪਹਿਲੀ ਫਿਲਮ ਸੀ। ਜੱਟ ਤੇ ਜ਼ਮੀਨ, ਬਦਲਾ ਜੱਟੀ ਦਾ, ਜੱਟ ਜਿਉਣਾ ਮੋੜ, ਕੁਰਬਾਨੀ ਜੱਟ ਦੀ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਜੱਟ ਦੇ ਰੋਲ ਨਿਭਾਏ ਨੇ। ਪਦੈਸ਼ੀ ਜੱਟ ਹੋਣ ਦੇ ਨਾਂ 'ਤੇ ਤੁਹਾਨੂੰ ਫਿਲਮਾਂ ਦੇ ਵਿੱਚ ਜੱਟ ਦਾ ਕਿਰਦਾਰ ਨਿਭਾਉਣਾ ਕਿੰਨਾ ਕੁ ਰਾਸ ਆਇਆ? ਜੱਟ ਸਾਡੀ ਲਾਈਨ ਇਸ ਤਰ੍ਹਾਂ ਦੀ ਹੈ, ਹਿੰਦੀ ਫਿਲਮ ਹੋਵੇ ਬੇਸ਼ੱਕ ਪੰਜਾਬੀ ਹੋਵੇ, ਜਿਹੜੀ ਚੀਜ਼ ਇੱਕ ਵਾਰ ਹਿੱਟ ਹੋ ਜਾਏ, ਕੋਈ ਨਾਂ, ਕੋਈ ਗਾਣੇ ਦਾ ਤਰੀਕਾ, ਸ਼ਾਇਰੀ ਜਾਂ ਕਹਾਣੀਆਂ, ਉਹ ਦੁਬਾਰਾ ਪੇਸ਼ ਕੀਤੀਆਂ ਜਾਂਦੀਆਂ। ਜੱਟ ਲਫ਼ਜ਼ ਇੱਕ ਵਾਰੀ ਪੁੱਤ ਜੱਟਾਂ ਦੇ ਤੋਂ ਸ਼ੁਰੂ ਹੋਇਆ ਔਰ ਕਾਫੀ ਟਾਈਮ ਉਹ ਚੱਲਦਾ ਰਿਹਾ ਔਰ ਅਸੀਂ ਖੁਦ ਇਹ ਸੋਚਣ ਲੱਗ ਪਏ ਸੀ ਕਿ ਜੱਟ ਦੀ ਕੋਈ ਚੀਜ਼ ਐਸੀ ਨਹੀਂ ਰਹੀ ਜਿਹਦੇ 'ਤੇ ਫਿਲਮ ਨਾ ਬਣੀ ਹੋਵੇ। ਗੰਡਾਸਾ ਜੱਟ ਦਾ, ਘੋੜੀ ਜੱਟ ਦੀ, ਬਾਂਦਰ ਜੱਟ ਦਾ, ਡਾਂਗ ਜੱਟ ਦੀ, ਜਿਸ ਤਰ੍ਹਾਂ ਇਹ ਤਾਂ ਮੈਂ ਮਜ਼ਾਕ ਨਾਲ ਕਹਿ ਰਿਹਾ, ਪਰ ਬਹੁਤ ਸਾਰੀਆਂ ਚੀਜ਼ਾਂ ਜੱਟ ਦੇ ਨਾਂ 'ਤੇ ਜਿਸ ਤਰ੍ਹਾਂ ਮਸ਼ਹੂਰ ਹੋ ਗਈਆਂ। ਔਰ ਪੁੱਤ ਜੱਟਾਂ ਦੇ ਇੱਕ ਐਸੀ ਟਰੈਂਡ ਸੈਟਰ ਫਿਲਮ ਸੀ ਜਿਹਨੇ ਜੱਟ ਲਫ਼ਜ਼ ਨੂੰ ਅੱਗੇ ਲਿਆਂਦਾ ਔਰ ਕਹਾਣੀਆਂ, ਕਿਉਂਕਿ ਜੱਟਾਂ 'ਤੇ ਆਧਾਰਿਤ ਸਨ, ਪੇਂਡੂ ਕਹਾਣੀਆਂ ਸਨ, ਉਹਦੇ ਵਿੱਚ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਕਿ ਜੱਟ ਹੋਣਾ ਬੜਾ ਜ਼ਰੂਰੀ ਹੈ। ਔਰ ਬਾਅਦ ਦੇ ਵਿੱਚ ਜਦ ਕਹਾਣੀਆਂ ਦੇ ਵਿੱਚ ਤਬਦੀਲੀ ਆਈ ਤਾਂ ਇਹ ਲਫ਼ਜ਼ ਨਿਕਲਿਆ ਫਿਲਮਾਂ। ਹੁਣ ਫਿਰ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਬਣ ਰਹੀਆਂ ਨੇ, ਚਾਹੇ ਉਹਨਾਂ ਦੇ ਸਬਜੈਕਟ ਵੱਖਰੇ ਨੇ, ਉਹ ਟਾਈਟਲ ਫਿਰ ਜੱਟ ਵਾਲੇ ਹੀ ਆਉਣੇ ਸ਼ੁਰੂ ਹੋ ਰਹੇ ਨੇ। ਬਿਲਕੁਲ ਜੀ, ਅੱਜ ਕੱਲ੍ਹ ਫਿਲਮਾਂ ਦਾ ਤਰੀਕਾ ਬਦਲ ਚੁੱਕਿਆ ਹੈ, ਅਲੱਗ ਟਾਈਪ ਦੀਆਂ ਬਣਨ ਲੱਗ ਗਈਆਂ। ਪਰ ਅੱਜ ਜਦ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਕਿਸੇ ਸ਼ੋਅ 'ਚ ਜਾਂਦੇ ਹਾਂ, ਕਿਸੇ ਕਾਲਜ ਜਾਂ ਕਿਸੇ ਲੋਕਾਂ ਦੇ ਵਿਚਾਲੇ ਜਾਣ ਦਾ ਮੌਕਾ ਮਿਲਦਾ ਤਾਂ ਸਾਡੇ ਤੋਂ ਡਾਇਲੋਗ ਪੁਰਾਣੀਆਂ ਫਿਲਮਾਂ ਦੇ ਹੀ ਸੁਣਦੇ ਆ ਲੋਕ ਔਰ ਸਾਡੇ ਤੋਂ ਇੱਕ ਡਿਮਾਂਡ ਕਰਦੇ ਆ ਕਿ ਪਹਿਲਾਂ ਵਾਲੀਆਂ ਫਿਲਮਾਂ ਦੁਬਾਰਾ ਬਣਾਈਆਂ ਜਾਣ। ਥੋੜ੍ਹੇ ਦਿਨ ਪਹਿਲਾਂ ਮੇਰੇ ਕਿਸੇ ਮਿਲਣ ਵਾਲੇ ਦਾ ਅਮਰੀਕਾ ਤੋਂ ਫੋਨ ਆਇਆ, ਉਹ ਕਹਿਣ ਲੱਗੇ ਕਿ ਸ਼ਹਿਰਾਂ ਵਿੱਚ ਰਹਿ ਕੇ ਤਾਂ ਅਸੀਂ ਅੱਕੇ ਪਏ ਹਾਂ ਔਰ ਅਮਰੀਕਾ, ਇੰਗਲੈਂਡ, ਕੈਨੇਡਾ ਵਰਗੇ ਸ਼ਹਿਰ ਤਾਂ ਕਿਤੇ ਹੈ ਹੀ ਨਹੀਂ, ਅਤੇ ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੀਆਂ ਗਲੀਆਂ, ਉਹੀ ਆਪਣੇ ਦੇਸੀ ਮਾਹੌਲ, ਉਹੀ ਰਹਿਣ ਸਹਿਣ, ਉਹੀ ਲਿਬਾਸ, ਉਹੀ ਜ਼ੁਬਾਨ ਸਾਨੂੰ ਵੇਖਣ ਨੂੰ ਮਿਲੇ ਤੁਹਾਡੀਆਂ ਫਿਲਮਾਂ ਵਿੱਚ, ਤਾਂ ਅਸੀਂ ਬੜੇ ਖੁਸ਼ ਹੋ ਕੇ ਫਿਲਮਾਂ ਸਾਰੀਆਂ ਵੇਖਾਂਗੇ। ਤਾਂ ਮੈਂ ਕਹਿੰਦਾ ਕਿ ਉਸੇ ਦੌਰ ਨੂੰ ਹੀ ਲੋਕ ਯਾਦ ਕਰਦੇ ਆ, ਉਸੇ ਟਾਈਪ ਦੀਆਂ ਫਿਲਮਾਂ ਨੂੰ ਪਿਆਰ ਕਰਦੇ ਆ, ਪਸੰਦ ਕਰਦੇ ਆ
ਔਰ ਖ਼ਾਸ ਤੌਰ 'ਤੇ ਤੁਸੀਂ ਪੁੱਛ ਰਹੇ ਸੀ ਕਿ ਉਹ ਜੱਟ ਔਰ ਮੇਰੀ ਜੱਦੀ ਮੇਰਾ ਪਿੰਡਾਂ ਨਾਲ ਤਾਲੁਕ ਹੈ, ਇਸ ਗੱਲ ਦਾ ਸੰਬੰਧ ਜੋੜ ਰਹੇ ਸੀ। ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿੰਡਾਂ ਦੇ ਵਿੱਚ ਰਹਿਣ ਦੀ ਵਜ੍ਹਾ ਕਰਕੇ ਔਰ ਮੇਰਾ ਲਾਈਫ ਸਟਾਈਲ, ਮੇਰਾ ਰਹਿਣ ਸਹਿਣ ਇਸ ਤਰ੍ਹਾਂ ਦਾ ਹੈ ਕਿ ਜੋ ਫਿਲਮਾਂ ਦੇ ਵਿੱਚ ਅਸੀਂ ਕਰਦੇ ਸੀ ਉਹ ਮੈਨੂੰ ਕੋਈ ਦੁਸ਼ਵਾਰੀ ਪੇਸ਼ ਨਹੀਂ ਆਈ, ਕੋਈ ਔਖਾ ਨਹੀਂ ਲੱਗਿਆ, ਕਿਉਂਕਿ ਅਸੀਂ ਸੱਚੀ ਮੁੱਚੀ ਜਿਸ ਤਰ੍ਹਾਂ ਰਹਿੰਦੇ ਹਾਂ ਉਸੇ ਤਰ੍ਹਾਂ ਦੀਆਂ ਕਹਾਣੀਆਂ ਬਣਦੀਆਂ ਰਹੀਆਂ। ਔਰ ਘੋੜੀਆਂ 'ਤੇ ਚੜ੍ਹਨਾ, ਅਸਲੇ ਰੱਖਣੇ, ਬੰਦੇ ਰੱਖਣੇ, ਔਰ ਪਿੰਡਾਂ ਦਾ ਅਸਲੀ ਮਾਹੌਲ ਸਾਨੂੰ ਦਿਖਾਉਣ ਵਾਸਤੇ ਕੋਈ ਨਵਾਂ ਕੁਛ ਨਹੀਂ ਕਰਨਾ ਪਿਆ। ਉਸੇ ਚੀਜ਼ ਨੂੰ ਹੀ ਅਸੀਂ ਦਿਖਾਤਾ ਜਿਸ ਤਰ੍ਹਾਂ ਅਸੀਂ ਸੱਚਾਈ 'ਚ ਰਹਿੰਦੇ ਹਾਂ, ਔਰ ਇਹ ਚੀਜ਼ ਮੇਰੇ ਵਾਸਤੇ ਫਾਇਦੇਮੰਦ ਸਾਬਤ ਹੋਈ। ਸਾਥੀਓ, ਗੁੱਗੂ ਗਿੱਲ ਜੀ ਨਾਲ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਇੱਕ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਗੁੱਗੂ ਗਿੱਲ ਜੀ, ਪਿੱਛੇ ਜੇ ਇੱਕ ਫਿਲਮ ਆਈ ਸੀ ਇੱਕ ਕੁੜੀ ਪੰਜਾਬ ਦੀ, ਤੁਸੀਂ ਉਹਦੇ ਵਿੱਚ ਜਿਹੜਾ ਕਿਰਦਾਰ ਨਿਭਾਇਆ ਉਹ ਸੀ ਪ੍ਰੋਫੈਸਰ ਗਿੱਲ ਦਾ। ਅਤੇ ਜਿਹੜੀਆਂ ਨਵੀਆਂ ਫਿਲਮਾਂ ਬਣ ਰਹੀਆਂ ਨੇ, ਨਵੇਂ ਕਿਰਦਾਰ ਨੇ, ਥੋੜ੍ਹੇ ਖੇਤਾਂ ਅਤੇ ਪਿੰਡਾਂ ਤੋਂ ਹਟ ਕੇ ਬਣ ਰਹੀਆਂ ਨੇ, ਇਹਨਾਂ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਉਹ ਫਿਲਮ ਸਰਦਾਰ ਮਨਮੋਹਨ ਸਿੰਘ ਜੀ ਨੇ ਬਣਾਈ ਸੀ, ਔਰ ਮੈਂ ਕੁਛ ਸਾਲਾਂ ਦਾ ਉਹਨਾਂ ਨਾਲ ਜੁੜਿਆ ਹੋਇਆ, ਫਿਲਮਾਂ ਦੇ ਵਿੱਚ ਕੰਮ ਕਰ ਰਿਹਾ। ਮੇਰੇ ਖਿਆਲ ਦੇ ਵਿੱਚ ਇੱਕ ਨਵਾਂਪਣ ਲੈ ਕੇ ਆਏ ਹੈ ਮਨਮੋਹਨ ਸਿੰਘ ਜੀ, ਔਰ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਐਸੇ ਟੈਲੈਂਟਡ ਬੰਦਿਆਂ ਦੀ ਜ਼ਰੂਰਤ ਹੈ ਸਾਡੀ ਇੰਡਸਟਰੀ ਨੂੰ। ਔਰ ਉਹ ਕੁਛ ਲੋਕ ਐਸੇ ਹੈ ਜਿਹੜੇ ਬੋਂਬੇ ਇੰਡਸਟਰੀ ਤੋਂ ਆ ਕੇ ਪੰਜਾਬੀ ਫਿਲਮਾਂ ਬਣਾ ਰਹੇ ਹੈ, ਬਹੁਤ ਹੀ ਅੱਛੀ ਗੱਲ ਹੈ। ਔਰ ਇੱਕ ਕੁੜੀ ਪੰਜਾਬ ਦੀ ਨਵਾਂ ਅੰਦਾਜ਼ ਦੀ ਫਿਲਮ ਸੀ, ਜਿਸ ਤਰ੍ਹਾਂ ਅਸੀਂ ਪਹਿਲਾਂ ਕਰ ਰਹੇ ਸੀ ਉਸ ਤੋਂ ਹਟ ਕੇ ਹੈ, ਔਰ ਥੋੜ੍ਹੀ ਕਾਮੇਡੀ ਵੀ ਉਹਦੇ ਵਿੱਚ। ਜਦ ਮੈਂ ਇਹ ਫਿਲਮ ਕੀਤੀ ਤਾਂ ਮੇਰੇ ਲਈ ਇਹ ਬਿਲਕੁਲ ਹੀ ਨਵਾਂ ਤਜਰਬਾ ਸੀ। ਔਰ ਮਨ ਜੀ, ਸਰਦਾਰ ਮਨਮੋਹਨ ਸਿੰਘ ਜਿਹਨੂੰ ਅਸੀਂ ਮਨ ਜੀ ਕਹਿੰਦੇ ਹਾਂ ਪਿਆਰ ਨਾਲ, ਉਹ ਕਹਿਣ ਲੱਗੇ ਕਿ ਹਰ ਤਰ੍ਹਾਂ ਦੇ ਕਿਰਦਾਰ ਕਰਨੇ ਚਾਹੀਦੇ, ਇੱਕ ਐਕਟਰ ਵਾਸਤੇ ਜ਼ਰੂਰੀ ਹੈ। ਔਰ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਾਂ ਕਦੇ ਇਸ ਤਰ੍ਹਾਂ ਦਾ ਕਰੈਕਟਰ, ਖ਼ਾਸ ਤੌਰ 'ਤੇ ਕਾਮੇਡੀ ਕਦੇ ਕੀਤੀ ਨਹੀਂ, ਕਿਤੇ ਤੁਹਾਡਾ ਕੋਈ ਰੋਲ ਖ਼ਰਾਬ ਨਾ ਕਰ ਬੈਠੀ। ਉਹ ਕਹਿੰਦੇ ਨਹੀਂ, ਮੈਨੂੰ ਯਕੀਨ ਹੈ ਕਦੇ ਵੀ ਐਕਸ਼ਨ ਹੀਰੋ, ਐਕਸ਼ਨ ਐਕਟਰ ਜਦ ਕਾਮੇਡੀ ਵਾਲੇ ਪਾਸੇ ਆਇਆ ਹੈ ਉਹ ਹਮੇਸ਼ਾ ਕਾਮਯਾਬ ਰਿਹਾ। ਔਰ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਤਜਰਬਾ ਠੀਕ ਰਿਹਾ, ਲੋਕਾਂ ਨੇ ਮੈਨੂੰ ਕਾਫੀ ਉਹਦੇ 'ਚ ਵਾਹਵਾ ਦਿੱਤੀ, ਔਰ ਮੈਨੂੰ ਵੀ ਕੁਛ ਸਿੱਖਣ ਨੂੰ ਮਿਲਿਆ। ਹੁਣ ਵੀ ਤੁਸੀਂ ਮਨਮੋਹਨ ਸਿੰਘ ਜੀ ਨਾਲ ਕੋਈ ਫਿਲਮ ਕਰ ਰਹੇ ਹੋ? ਹਾਂਜੀ, ਮੈਂ ਸਰਦਾਰ ਮਨਮੋਹਨ ਸਿੰਘ ਜੀ ਹੋਰਾਂ ਦੇ ਨਾਲ ਇੱਕ ਹੁਣੇ ਸ਼ੂਟਿੰਗ ਕਰਕੇ ਹਟੇ ਹਾਂ। ਉਸ ਫਿਲਮ ਦਾ ਨਾਂ ਹੈ ਅੱਜ ਦੇ ਰਾਂਝੇ, ਔਰ ਉਹ ਵੀ ਇੱਕ ਨਵਾਂ ਸਬਜੈਕਟ ਹੈ। ਉਹਦੇ ਵਿੱਚ ਮੇਰਾ ਗੈਸਟ ਅਪੀਅਰੈਂਸ ਹੈ ਵੈਸੇ ਤਾਂ, ਔਰ ਪਰ ਜਿੰਨਾ ਵੀ ਹੈ ਬਹੁਤ ਹੀ ਵਧੀਆ ਕਿਰਦਾਰ ਹੈ। ਤੁਸੀਂ ਪੁਰਾਣੇ ਅਤੇ ਨਵੇਂ ਦੌਰ ਦੀਆਂ ਜਿਹੜੀਆਂ ਫਿਲਮਾਂ ਨੇਗੀਆਂ ਉਹਨਾਂ ਦੇ ਦੋਵਾਂ ਦੇ ਵਿੱਚ ਅਦਾਕਾਰੀ ਕੀਤੀ ਹੈ। ਸਬਜੈਕਟ, ਤਕਨੀਕ ਅਤੇ ਅਦਾਕਾਰੀ ਦੇ ਪੱਖੋਂ ਵੱਖਰੀਆਂ ਵੱਖਰੀਆਂ ਫਿਲਮਾਂ ਬਣੀਆਂ ਨੇ। ਪੁਰਾਣੀਆਂ ਅਤੇ ਹੁਣ ਦੇ ਦੌਰ ਦੀਆਂ ਜੇ ਫਿਲਮਾਂ ਦਾ ਫ਼ਰਕ ਦੇਖਣਾ ਹੋਵੇ, ਤੁਸੀਂ ਕੀ ਮਹਿਸੂਸ ਕਰਦੇ ਹੋ? ਕਹਾਣੀਆਂ ਦਾ ਹੀ ਫ਼ਰਕ ਹੈ ਜੀ ਵੈਸੇ ਤਾਂ, ਔਰ ਟੈਕਨੀਕਲੀ ਅੱਜ ਕਾਫੀ ਐਡਵਾਂਸ ਹੋ ਚੁੱਕਿਆ ਸਿਸਟਮ। ਔਰ ਜਿਹੜੀ ਚੀਜ਼ ਕਈ ਦਫਾ ਸਾਹਮਣੇ ਵੇਖਣ 'ਚ ਬਹੁਤ ਹੀ ਨਵੇਕਲੀ ਲੱਗਦੀ ਹੈ, ਬਹੁਤ ਹੀ ਇਸ ਤਰ੍ਹਾਂ ਲੱਗਦਾ ਕਿ ਇਹ ਹੋ ਹੀ ਨਹੀਂ ਸਕਦਾ, ਉਹ ਵੀ ਸਾਨੂੰ ਕੁਛ ਨਹੀਂ ਕਰਨਾ ਪੈਂਦਾ ਔਰ ਟੈਕਨੀਕ ਨਾਲ ਸਭ ਕੁਛ ਕਰਕੇ ਵਿਖਾ ਦਿੰਦੇ ਹੈ। ਇਹ ਚੀਜ਼ਾਂ ਨਵੀਆਂ ਆ ਚੁੱਕੀਆਂ। ਲੇਕਿਨ ਫਿਲਮ ਮੇਕਿੰਗ ਜਿਹਨੂੰ ਕਿਹਾ ਜਾ ਸਕਦਾ ਇੱਕ ਜ਼ਿੰਦਗੀ ਹੈ। ਜਿਸ ਤਰ੍ਹਾਂ ਆਪਾਂ ਇਨਸਾਨ ਆਪਣੇ ਵੱਡ ਵਡੇਰੇ ਵੀ ਰਹਿੰਦੇ ਸੀ, ਆਪਾਂ ਵੀ ਉਸੇ ਤਰ੍ਹਾਂ ਰਹਿੰਦੇ ਹਾਂ, ਬਸ ਸਿਸਟਮ ਬਦਲ ਗਏ। ਅੱਜ ਕੱਲ੍ਹ ਨਵੇਂ ਦੌਰ ਦੀਆਂ ਚੀਜ਼ਾਂ ਵਰਤਣ ਵਾਸਤੇ ਆਪਾਂ ਨੂੰ ਮਿਲ ਗਈਆਂ। ਇੰਨਾ ਕੀ ਫ਼ਰਕ ਫਿਲਮਾਂ ਦੇ ਵਿੱਚ ਹੈ ਕਿ ਟੈਕਨੀਕ ਦਾ ਹੀ ਫ਼ਰਕ ਹੈ, ਔਰ ਕਹਾਣੀਆਂ ਦੇ ਵਿੱਚ ਤਬਦੀਲੀ ਆ ਗਈ ਹੈ। ਜਿਹੜੀਆਂ ਕਹਾਣੀਆਂ ਇੱਕ ਟਾਈਪ ਦੀਆਂ ਹੀ ਬਣਦੀਆਂ ਹੁੰਦੀਆਂ ਸਨ, ਹੁਣ ਅੱਜ ਕੱਲ੍ਹ ਓਵਰਸੀਜ਼ ਦੀਆਂ ਕਹਾਣੀਆਂ, ਉੱਧਰਲੇ ਮਸਲੇ ਜਾਂ ਕਾਲਜ ਲਾਈਫ, ਇਸ ਤਰ੍ਹਾਂ ਕਰਕੇ ਨਵਾਂ ਕਹਾਣੀਆਂ ਦਾ ਹੀ ਜ਼ਿਆਦਾ ਫ਼ਰਕ ਹੈ। ਲੇਕਿਨ ਮੈਂ ਕਹਿੰਦਾ ਕਿ ਕਹਾਣੀ ਕੋਈ ਵੀ ਹੋਵੇ, ਮੇਕਿੰਗ ਕਿਸੇ ਤਰ੍ਹਾਂ ਦੀ ਵੀ ਹੋਵੇ, ਇੱਕ ਅੱਛੇ ਢੰਗ ਨਾਲ ਬਣਾਈ ਫਿਲਮ ਪਹਿਲਾਂ ਵੀ ਉਸੇ ਤਰ੍ਹਾਂ ਸਰਾਹੀ ਜਾਂਦੀ ਸੀ, ਅੱਜ ਵੀ ਬਹੁਤ ਲੋਕ ਪਿਆਰ ਨਾਲ ਦੇਖਦੇ ਆ। ਇਹ ਸਭ ਦੇ ਬਾਵਜੂਦ ਕੋਈ ਕਮੀ ਵੀ ਰੜਕਦੀ ਹੈ ਤੁਹਾਨੂੰ ਨਵੀਆਂ ਫਿਲਮਾਂ 'ਚ? ਬਿਲਕੁਲ ਰੜਕਦੀ ਹੈ ਜੀ, ਕਿ ਜੋ ਸਾਦਗੀ, ਜੋ ਅਸਲੀਅਤ ਦੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਹਜੇ ਛੂਹੀਆਂ ਨਹੀਂ ਗਈਆਂ। ਔਰ ਹਮੇਸ਼ਾ ਇੱਕ ਡਰ ਖਾਂਦਾ ਰਹਿੰਦਾ ਕਿ ਜਿਸ ਤਰ੍ਹਾਂ ਗਾਣਿਆਂ ਦੇ ਵਿੱਚ ਇੱਕ ਨਗੇਜ ਜਾਂ ਲਚਰਪਣ ਕਾਫੀ ਚੀਜ਼ਾਂ ਵੇਖਣ ਨੂੰ ਕਈ ਦਫਾ ਮਿਲ ਜਾਂਦੀਆਂ, ਕਿ ਫਿਲਮਾਂ ਦੇ ਵਿੱਚ ਰੱਬ ਮਿਹਰ ਕਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਆਉਣ। ਅਸੀਂ ਜ਼ਾਤੀ ਤੌਰ 'ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਕਦੇ ਵੀ ਐਸੀ ਚੀਜ਼ ਕਬੂਲ ਨਹੀਂ ਕਰਦਾ ਜਿਸ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਵੇਖਣ ਵਾਸਤੇ ਸ਼ਰਮ ਮਹਿਸੂਸ ਕਰਨ। ਔਰ ਅਸੀਂ ਕਿੰਨੇ ਵੀ ਐਡਵਾਂਸ ਕਿਉਂ ਨਾ ਹੋ ਜਾਈਏ,
ਸਾਡੇ ਘਰਾਂ ਦੇ ਵਿੱਚ ਉਹੀ ਮਾਹੌਲ ਰਹਿਣਗੇ, ਉਹੀ ਸੋਚ ਰਹੇਗੀ। ਸਾਡੀਆਂ ਭੈਣਾਂ, ਸਾਡੀਆਂ ਧੀਆਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਉਹ ਗੰਦਾ ਬੰਦਾ ਕੋਈ ਚੀਜ਼ ਵੇਖਣ, ਜਾਂ ਸਾਡੇ ਪਰਿਵਾਰ ਦੇ ਵਿੱਚ ਕਦੇ ਵੀ ਇਹ ਕਬੂਲ ਨਹੀਂ ਕੀਤੀਆਂ ਜਾਣਗੀਆਂ ਚੀਜ਼ਾਂ। ਗੁੱਗੂ ਗਿੱਲ ਜੀ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੀਆਂ ਨਵੀਆਂ ਅੱਜ ਕੱਲ੍ਹ ਪੰਜਾਬੀ ਫਿਲਮਾਂ ਬਣ ਰਹੀਆਂ ਉਹਨਾਂ ਦੇ ਹੀਰੋ ਉਨੇ ਚੰਗੇ ਅਦਾਕਾਰ ਨਹੀਂ ਹੈਗੇ ਜਿੰਨੇ ਚੰਗੇ ਉਹਨਾਂ ਦੇ ਮਾਂ-ਬਾਪ ਦਾ ਕਿਰਦਾਰ ਕਰਨ ਵਾਲੇ ਐਕਟਰ ਨੇ? ਇਹ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਜੀ, ਕਿਉਂਕਿ ਅਸੀਂ ਵੀ ਕੰਮ ਕਰ ਰਹੇ ਹਾਂ ਫਿਲਮਾਂ ਦੇ ਵਿੱਚ, ਔਰ ਕਿਸੇ 'ਤੇ ਨੁਕਤਾਚੀਨੀ ਅਸੀਂ ਤਾਂ ਕਰੀਏ ਜੇ ਮੇਰੇ ਵਰਗਾ ਕਿਤੋਂ ਸਿੱਖ ਕੇ ਆਇਆ ਹੋਵੇ। ਮੈਂ ਤਾਂ ਕਿਤੋਂ ਨਾ ਸਿੱਖਿਆ ਨਾ ਕੀਤਾ, ਤਜਰਬੇ ਨਾਲ ਆਪਣੇ ਵਡੇਰੇ ਕਲਾਕਾਰਾਂ ਨੂੰ ਵੇਖ ਕੇ ਸਿੱਖਿਆ। ਔਰ ਅੱਜ ਵਾਲੇ ਮੁੰਡੇ ਵੀ ਬਹੁਤ ਹਿੰਮਤ ਨਾਲ ਔਰ ਮਿਹਨਤ ਨਾਲ ਕੰਮ ਕਰ ਰਹੇ ਹੈ ਕਿ ਇਹ ਜ਼ਰੂਰੀ ਨਹੀਂ ਕਿ ਉਹ ਹਰ ਦੌਰ 'ਚ ਹਰ ਟਾਈਪ ਦੀਆਂ ਫਿਲਮਾਂ ਦੇ ਵਿੱਚ ਹਰ ਤਰ੍ਹਾਂ ਦੇ ਆਰਟਿਸਟ ਹੁੰਦੇ ਰਹੇ ਹੈ, ਔਰ ਅੱਜ ਵੀ ਚੱਲੀ ਜਾਂਦਾ। ਇਹ ਤਾਂ ਪਤਾ ਲੱਗਦਾ ਜਦੋਂ ਸਕਰੀਨ 'ਤੇ ਫਿਲਮ ਆਉਂਦੀ ਹੈ ਔਰ ਲੋਕ ਕਿੰਨਾ ਕੁ ਕਿਸੇ ਨੂੰ ਪਸੰਦ ਕਰਦੇ ਆ। ਅਸੀਂ ਉਹਦੇ ਬਾਰੇ ਕੁਝ ਮਾੜਾ ਚੰਗਾ ਨਹੀਂ ਬੋਲ ਸਕਦੇ। ਅੱਛਾ, ਸਿੱਖਣ ਦੀ ਗੱਲ ਕੀਤੀ ਹੈ ਤੁਸੀਂ, ਪੰਜਾਬੀ ਫਿਲਮਾਂ 'ਚ ਜਦੋਂ ਬਤੌਰ ਅਦਾਕਾਰ ਆਏ ਹੋ, ਅਤੇ ਇਹ ਕਿੱਥੋਂ ਸਿੱਖਿਆ ਅਤੇ ਤੁਹਾਡੇ ਗੋਡਫਾਦਰ ਕੌਣ ਹੈ? ਮੈਂ ਕਿਤੋਂ ਨਹੀਂ ਸਿੱਖਿਆ ਜੀ, ਮੈਂ ਸਿਰਫ ਆਪਣੇ ਵੱਡੇ ਸੀਨੀਅਰਸ ਨੂੰ ਵੇਖ ਕੇ, ਵੱਡੇ ਆਰਟਿਸਟਾਂ ਨੂੰ ਵੇਖ ਕੇ, ਧਰਮਿੰਦਰ ਸਾਹਿਬ ਨੂੰ, ਹਰ ਪੰਜਾਬੀ ਵੇਖ ਕੇ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ। ਧਰਮਿੰਦਰ ਸਾਹਿਬ ਨੂੰ ਹਮੇਸ਼ਾ ਤੋਂ ਅਸੀਂ ਪਿਆਰ ਕਰਦੇ ਸੀ, ਉਹਨਾਂ ਨੂੰ ਵੇਖ ਕੇ ਸਿੱਖਿਆ। ਦਲੀਪ ਕੁਮਾਰ ਸਾਹਿਬ, ਅਮਿਤਾਭ ਬੱਚਨ ਸਾਹਿਬ, ਬਹੁਤ ਸਾਰੇ ਐਸੇ ਆਰਟਿਸਟ ਹੈ ਹਿੰਦੀ ਸਕਰੀਨ ਦੇ ਜਿਨ੍ਹਾਂ ਤੋਂ ਅਸੀਂ ਹਮੇਸ਼ਾ ਸਿੱਖਦੇ ਰਹੇ ਔਰ ਅੱਜ ਵੀ ਸਿੱਖ ਰਹੇ ਹਾਂ। ਦਲੀਪ ਕੁਮਾਰ ਸਾਹਿਬ ਦੀਆਂ ਮੈਂ ਬਹੁਤ ਫਿਲਮਾਂ ਦੇਖਦਾ ਔਰ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੀਦੀ ਹੈ। ਔਰ ਖ਼ਾਸ ਤੌਰ 'ਤੇ ਪਾਕਿਸਤਾਨ ਦੇ ਮੁਸਤਫਾ ਕੁਰੈਸ਼ੀ ਸਾਹਿਬ ਔਰ ਸੁਲਤਾਨ ਰਾਹੀ ਸਾਹਿਬ, ਉਹਨਾਂ ਦੀਆਂ ਮੈਂ ਫਿਲਮਾਂ ਬਹੁਤ ਵੇਖੀਆਂ। ਔਰ ਸ਼ੁਰੂ ਦੇ ਵਿੱਚ ਮੈਂ ਕੋਸ਼ਿਸ਼ ਵੀ ਕਰਦੇ ਰਹੇ, ਜਿਸ ਤਰ੍ਹਾਂ ਉਸ ਵੇਲੇ ਅਕਲ ਵੀ ਇਸ ਤਰ੍ਹਾਂ ਦੀ ਸੀ ਕਿ ਇੰਨਾ ਪਤਾ ਵੀ ਨਹੀਂ ਸੀ, ਕੋਸ਼ਿਸ਼ ਕਰਦੇ ਸੀ ਕਿ ਉਹਨਾਂ ਦੀ ਨਕਲ ਕਰਕੇ ਵੇਖੀਏ। ਪਰ ਕੁਝ ਫਿਲਮਾਂ ਤੋਂ ਬਾਅਦ ਕਿਸੇ ਨੇ ਸਮਝਾਇਆ ਕਿ ਸਟਾਈਲ ਆਪਣਾ ਹੀ ਹੋਣਾ ਚਾਹੀਦਾ। ਉਸ ਤੋਂ ਬਾਅਦ ਮੈਂ ਆਪਣਾ ਸਟਾਈਲ ਅਪਣਾਇਆ ਔਰ ਜੱਟ ਜਾਉਣਾ ਮੋੜ ਜਾਂ ਉਸ ਤੋਂ ਬਾਅਦ ਦੀਆਂ ਸਾਰੀਆਂ ਫਿਲਮਾਂ ਦੇ ਵਿੱਚ ਆਪਣੇ ਢੰਗ ਨਾਲ ਕੰਮ ਕੀਤਾ ਔਰ ਲੋਕਾਂ ਨੇ ਸਲਾਹਿਆ। ਇਸ ਤਰ੍ਹਾਂ ਕਰਕੇ ਸਿੱਖੇ ਤਾਂ ਅਸੀਂ ਆਪਣੇ ਵੱਡਿਆਂ ਤੋਂ ਹੀ ਹਾਂ। ਔਰ ਦੂਸਰੀ ਗੱਲ ਇਹ ਹੈ ਵੀ ਗੋਡਫਾਦਰ, ਮੇਰੇ ਮਦਦ ਕਰਨ ਵਾਲੇ ਮੇਰੇ ਦੋਸਤ ਬਹੁਤ ਸਾਰੇ ਰਹੇ ਹੈ ਹਮੇਸ਼ਾ, ਲੇਕਿਨ ਗੋਡ ਮੇਰਾ 10 ਗੁਰੂਆਂ ਦੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਔਰ ਫਾਦਰ ਸਾਹਿਬ ਮੇਰੇ ਸਰਦਾਰ ਸੁਰਜੀਤ ਸਿੰਘ ਗਿੱਲ ਇਹੀ ਹੈ। ਔਰ ਗੋਡਫਾਦਰ ਹੋਰ ਤਾਂ ਮੈਂ ਕਿਸੇ ਨੂੰ ਕਹਿ ਨਹੀਂ ਸਕਦਾ, ਲੇਕਿਨ ਮਦਦ ਮੇਰੀ ਬਹੁਤ ਸਾਰੇ ਲੋਕਾਂ ਨੇ ਕੀਤੀ ਹੈ। ਜਗਜੀਤ ਗਿੱਲ ਮੇਰੇ ਉਸਤਾਦ ਵੀ ਕਹਿ ਸਕਦਾ, ਕਿਉਂਕਿ ਪਹਿਲੀ ਫਿਲਮ ਉਹਨਾਂ ਦੀ ਡਾਇਰੈਕਸ਼ਨ ਥੱਲੇ ਸੀ। ਔਰ ਇਕਬਾਲ ਢਿੱਲੋਂ, ਜਿਨ੍ਹਾਂ ਨੇ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਮੈਨੂੰ ਇਸ ਲਾਈਨ ਦਾ ਜਾਣੂ ਕਰਵਾਇਆ। ਮੇਰੀ ਆਪਣੀ ਫੈਮਿਲੀ, ਸਰਦਾਰ ਦਵਿੰਦਰ ਸਿੰਘ ਗਿੱਲ, ਰੁਪਿੰਦਰ ਸਿੰਘ ਗਿੱਲ, ਮੇਰੇ ਵੱਡੇ ਭਾਈ ਸਾਹਿਬ ਗਿੱਲ ਆਰਟਸ ਦੇ ਬੈਨਰ ਥੱਲੇ ਪੁੱਤ ਜੱਟਾਂ ਦੇ, ਅਤੇ ਬਹੁਤ ਸਾਰੀਆਂ ਫਿਲਮਾਂ, ਜੱਟ ਜਿਉਣਾ ਮੋੜ, ਕਈ ਫਿਲਮਾਂ ਬਣੀਆਂ। ਉਹਨਾਂ ਫਿਲਮਾਂ ਤੋਂ ਹੀ ਮੇਰਾ ਨਾਮ ਬਣਿਆ ਔਰ ਮੈਨੂੰ ਤਰੱਕੀ ਮਿਲੀ। ਵਾਹਿਗੁਰੂ ਦਾ ਸ਼ੁਕਰ ਹੈ, ਅੱਜ ਤੱਕ 25-26 ਸਾਲ ਹੋ ਚੱਲੇ ਹੈ। ਉਸ ਤੋਂ ਵੀ ਵੱਧ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਔਰ ਉਮੀਦ ਇਹੀ ਰੱਖਦਾ ਕਿ ਅੱਗੇ ਵਾਸਤੇ ਵੀ ਮੇਰੇ ਭੈਣ ਭਰਾ, ਮੇਰੇ ਬਜ਼ੁਰਗ ਇਸੇ ਤਰ੍ਹਾਂ ਪਿਆਰ ਕਰਦੇ ਰਹਿਣਗੇ। ਲੰਮਾ ਸਮਾਂ ਗੁੱਗੂ ਗਿੱਲ ਅਤੇ ਜੋਗਰਾਜ ਪੰਜਾਬੀ ਸਿਨੇਮੇ 'ਤੇ ਛਾਏ ਰਹੇ ਨੇ, ਅਤੇ ਇੱਕ ਸਮਾਂ ਸੀ ਕਹਿੰਦੇ ਸੀ ਵੀ ਗੁੱਗੂ ਗਿੱਲ ਅਤੇ ਜੋਗਰਾਜ ਤੋਂ ਬਿਨਾਂ ਕੋਈ ਫਿਲਮ ਹਿੱਟ ਨਹੀਂ ਹੋ ਸਕਦੀ ਪੰਜਾਬੀ ਦੀ, ਅਤੇ ਪਰ ਕਾਫੀ ਦੇਰ ਤੋਂ ਪੰਜਾਬੀ ਸਿਨੇਮੇ ਦੇ ਵਿੱਚ ਤੁਹਾਨੂੰ ਇਕੱਠਿਆਂ ਨਹੀਂ ਵੇਖਿਆ ਗਿਆ। ਅਸੀਂ ਤਾਂ ਬਿਲਕੁਲ ਤਿਆਰ ਹਾਂ ਜੀ, ਕੋਈ ਸਾਨੂੰ ਲੈਣ ਵਾਲਾ ਹੋਵੇ ਤਾਂ ਅਸੀਂ ਦੋਨੇ ਕੰਮ ਕਰਨ ਨੂੰ ਤਿਆਰ ਹਾਂ। ਲੇਕਿਨ ਤੁਹਾਨੂੰ ਮੈਂ ਦੱਸ ਕੇ ਹਟਿਆ ਨਾ ਕਿ ਫਿਲਮਾਂ ਦੇ ਸਟਾਈਲ ਦਾ ਫਰਕ ਪੈ ਚੁੱਕਿਆ। ਉਸ ਵੇਲੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਸੀ ਕਿ ਜਿਸ ਤਰ੍ਹਾਂ ਪੇਂਡੂ ਦੁਸ਼ਮਣੀ, ਦੋ ਦੁਸ਼ਮਣ ਦੋ ਆਪਸ ਵਿੱਚ ਦੀ ਸਾਡੀ ਡਾਇਲੋਗ ਬਾਜੀ ਬੜੀ ਹਿੱਟ ਹੋ ਚੁੱਕੀ ਸੀ। ਉਸ ਚੀਜ਼ ਨੂੰ ਲੈ ਕੇ ਬਾਰ-ਬਾਰ ਕਹਾਣੀਆਂ ਤਿਆਰ ਹੁੰਦੀਆਂ ਸੀ। ਲੇਕਿਨ ਅੱਜ ਦਾ ਅੰਦਾਜ਼ ਕੁਛ ਹੋਰ ਹੈ। ਲੋਕਾਂ ਦੀ ਡਿਮਾਂਡ ਜ਼ਰੂਰ ਹੈ ਅਸੀਂ ਇਕੱਠੇ ਆਈਏ ਔਰ ਉਸੇ ਤਰ੍ਹਾਂ ਦੀਆਂ ਕਹਾਣੀਆਂ ਹੋਣ, ਉਸੇ ਤਰ੍ਹਾਂ ਦੀਆਂ ਫਿਲਮਾਂ ਦੇ ਵਿੱਚ ਦੁਬਾਰਾ ਡਾਇਲੋਗ ਬੋਲੀਏ ਔਰ ਗੰਡਾਸੇ ਖੜਕਾਈਏ, ਘੋੜੀਆਂ 'ਤੇ ਚੜ੍ਹੀਏ। ਤਾਂ ਉਮੀਦ ਹੈ ਕਿ ਵਾਹਿਗੁਰੂ ਦਾ ਹੁਕਮ ਹੋਇਆ ਤਾਂ ਛੇਤੀ ਉਸ ਤਰ੍ਹਾਂ ਦੀਆਂ ਫਿਲਮਾਂ ਤਾਂ ਜ਼ਰੂਰ ਬਣ ਗਈਆਂ। ਅਸੀਂ ਇਕੱਠੇ ਕਿੰਨਾ ਕਾਉਣੇ ਇਹ ਮੌਕਾ ਦੱਸੇਗਾ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਗੱਲਬਾਤ ਚੱਲ ਰਹੀ ਹੈ ਉੱਘੇ ਪੰਜਾਬੀ ਫਿਲਮ ਅਦਾਕਾਰ ਗੁੱਗੂ ਗਿੱਲ ਜੀ ਨਾਲ। ਉਹਨਾਂ ਨਾਲ ਕੁਝ ਹੋਰ ਸਵਾਲਾਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਅੱਛਾ ਗੁੱਗੂ ਗਿੱਲ ਜੀ, ਤੁਸੀਂ ਆਪਣੀਆਂ ਫਿਲਮਾਂ 'ਚੋਂ ਕਿਹੜਾ ਕਿਰਦਾਰ ਨਿਭਾਇਆ ਜਿਹੜਾ ਤੁਹਾਡੀ ਅਸਲ ਜ਼ਿੰਦਗੀ ਦੇ ਬਹੁਤ ਕਰੀਬ ਹੈ? ਬਹੁਤ ਸਾਰੇ ਹੈ ਜੀ। ਵੈਸੇ ਤਾਂ ਜੱਟ ਤੇ ਜ਼ਮੀਨ ਔਰ ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਇਹ
ਮੇਰੀ ਜ਼ਾਤੀ ਜ਼ਿੰਦਗੀ ਦੇ ਕਾਫੀ ਕਰੀਬ ਹੈ ਇਹਨਾਂ ਦੇ ਕਿਰਦਾਰ। ਕਿਸ ਤਰ੍ਹਾਂ? ਜਿਸ ਤਰ੍ਹਾਂ ਪੇਂਡੂ ਜੀਵਨ, ਘੋੜੇ ਘਾੜੇ ਰੱਖਣੇ, ਅਸਲਿਆਂ ਦਾ ਸ਼ੌਕ, ਔਰ ਜਿਸ ਤਰ੍ਹਾਂ ਸਾਡੀ ਜ਼ਾਤੀ ਜ਼ਿੰਦਗੀ ਦੇ ਵਿੱਚ ਮਾੜੀਆਂ ਮੋਟੀਆਂ ਟਸਲਾਂ ਹੁੰਦੀਆਂ ਪਿੰਡਾਂ ਦੇ ਵਿੱਚ, ਉਹਦੇ ਵੀ ਕਾਫੀ ਕਰੀਬ ਹੈ ਫਿਲਮ। ਤੁਸੀਂ ਘੋੜੇ ਪਾਲੇ ਹੋਏ ਨੇ? ਹਾਂਜੀ, ਹਮੇਸ਼ਾ ਤੋਂ ਘੋੜੇ ਕੁੱਤੇ ਇਹਨਾਂ ਦੇ ਸ਼ੌਕ ਸਾਡੇ ਪਰਿਵਾਰਕ ਸ਼ੁਰੂ ਤੋਂ ਰਹੇ ਆ, ਬਜ਼ੁਰਗਾਂ ਤੋਂ ਲੱਗ ਕੇ। ਕਿੰਨੀਆਂ ਕਰਾਫਤਾਂ ਤੁਹਾਡੇ ਕੋਲ? ਕਾਫੀ ਹਥਿਆਰ ਹੈ, ਹੋਣਗੇ 15-16। ਕਿੰਨੇ ਵਾਰ ਗੋਲੀਆਂ ਚਲਾਈਆਂ ਜੀ ਉਹਨਾਂ ਤੋਂ? ਉਹਨਾਂ ਦਾ ਕਿਹੜਾ ਕੋਈ ਗਿਣਤੀ ਹੈ। ਜਦੋਂ ਕਦੇ ਸ਼ੌਕ ਉੱਠਦਾ, ਸਾਡੇ ਤਾਂ ਬੱਚੇ ਚੱਕੀ ਫਿਰਦੇ ਆ, ਅਸੀਂ ਤਾਂ ਅੱਕੇ ਪਏ ਆ ਚਲਾ ਚਲਾ ਕੇ। ਕੋਈ ਇਹਦਾ ਪਾਡੀ ਨਹੀਂ ਮੈਂ ਮਾਰਨੀ ਚਾਹੁੰਦਾ, ਪਰ ਇਹ ਤਾਂ ਆਮ ਜੀ ਗੱਲ ਲੱਗਦੀ ਹੈ ਸਾਨੂੰ। ਨਵੇਂ ਬੰਦਿਆਂ ਵਾਸਤੇ ਕੋਈ ਖ਼ਾਸ ਚੀਜ਼ ਹੋਣੀ ਹੈ, ਜਿਨ੍ਹਾਂ ਨੂੰ ਹਥਿਆਰਾਂ ਬਾਰੇ ਜਾਣਕਾਰੀ ਇੰਨੀ ਜ਼ਿਆਦਾ ਹੈ ਨਹੀਂ। ਸਾਨੂੰ ਤਾਂ ਹਮੇਸ਼ਾ ਤੋਂ ਇਹ ਸ਼ੌਕ ਵੀ ਹੈ, ਜ਼ਰੂਰਤਾਂ ਵੀ ਸੀ ਪੁਰਾਣੀਆਂ ਵੱਡ ਵਡੇਰਿਆਂ ਤੋਂ, ਔਰ ਹੁਣ ਜ਼ਰੂਰਤ ਵੀ ਹੈ ਅਤੇ ਸ਼ੌਕ ਵੀ ਹੈ। ਇੱਕ ਰੁਝਾਨ ਆ ਜਿਹੜਾ ਪੰਜਾਬ ਦੇ ਵਿੱਚ ਅੱਜ ਕੱਲ੍ਹ ਹੈਗਾ, ਵੀ ਜਿਸ ਤਰ੍ਹਾਂ ਜਾਂ ਆਮ ਹੋ ਰਿਹਾ, ਰਾਫਲਾਂ ਜਿਹੜੀਆਂ ਰੱਖੀਆਂ ਵੀਆਂ ਜਾਂ ਉਹਨਾਂ ਨੂੰ ਸੁਰੱਖਿਆ ਦੇ ਵਜੋਂ ਬਹੁਤ ਘੱਟ ਚਲਾਉਂਦੇ ਆ ਅਤੇ ਵਿਆਹਾਂ 'ਚ ਫੈਰ ਫੂਰ ਕਰਕੇ ਆਪਦੀ ਰਿਸ਼ਤੇਦਾਰਾਂ ਨੂੰ ਕਈ ਮਾਰ ਲੈਂਦੇ ਆ। ਇਹ ਰਫਲਾਂ ਬਾਰੇ, ਰੁਝਾਨ ਬਾਰੇ ਤੁਹਾਡਾ ਕੀ ਸੋਚਣਾ? ਇਹ ਮੈਂ ਜੀ ਜ਼ਿਆਦਾ ਠੀਕ ਨਹੀਂ ਸਮਝਦਾ, ਕਿਉਂਕਿ ਹਥਿਆਰਾਂ ਦਾ ਸ਼ੌਕ ਤਾਂ ਪੰਜਾਬ ਦੀ ਮਿੱਟੀ, ਪੰਜਾਬ ਦਾ ਪਾਣੀ ਪੀਣ ਵਾਲਾ ਕੋਈ ਵੀ ਹੈ, ਉਹਨੂੰ ਉਹਦੇ ਸੋਚ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਕਿਉਂਕਿ ਪੰਜਾਬੀ ਬਹਾਦਰ ਹੁੰਦੇ ਹੈ, ਸੂਰਮੇ ਹੁੰਦੇ ਆ, ਉਹਨਾਂ ਦੇ ਸ਼ੌਕ ਹਥਿਆਰਾਂ ਵਾਲੇ ਹੁੰਦੇ ਆ, ਹਥਿਆਰ ਰੱਖਦੇ ਹੈ। ਜੇ ਕੋਈ ਇੰਨਾ ਨਹੀਂ ਹੁੰਦਾ, ਅਫੋਰਡ ਨਹੀਂ ਕਰਦਾ, ਬੇਸ਼ੱਕ ਉਹਨੂੰ ਡਾਂਗ ਨੂੰ ਤੇਲ ਲਾ ਕੇ ਰੱਖਣਾ ਪਵੇ, ਉਹ ਰੱਖਦਾ ਜ਼ਰੂਰ ਹੈ। ਬੇਸ਼ੱਕ ਕਿੰਨਾ ਵੀ ਸ਼ਰੀਫ ਆਦਮੀ ਹੈ, ਉਹਦੇ ਮਨ 'ਚ ਇੱਕ ਕੋਨੇ 'ਚ ਇਹ ਜ਼ਰੂਰ ਹੁੰਦਾ ਕਿਤੇ ਹੱਥ ਮੇਰੇ ਨਾਲ ਜੁੜ ਗਏ ਨਾ ਕਿਸੇ ਨਾਲ, ਤਾਂ ਮੈਂ ਦੱਸਾਂ ਵੀ ਮੈਂ ਕੀ ਚੀਜ਼ ਹਾਂ। ਕਹਿਣ ਦਾ ਮਤਲਬ ਵੀ ਸੋਚ ਆਪਣੀ ਇਸ ਤਰ੍ਹਾਂ ਦੀ ਹੈ ਪੰਜਾਬੀ ਲੋਕਾਂ ਦੀ। ਹਥਿਆਰ ਰੱਖਣੇ ਕੋਈ ਮਾੜੀ ਗੱਲ ਨਹੀਂ, ਇਹ ਸਾਡੇ ਗੁਰੂਆਂ ਨੇ, ਬੇਸ਼ੱਕ ਗੁਰੂ 10ਵੇਂ ਪਾਤਸ਼ਾਹ ਨੇ ਹਥਿਆਰਾਂ ਦੀ ਬਹੁਤ ਪੂਜਾ ਕੀਤੀ ਹੈ, ਉਹਦੀ ਉਪਮਾ ਕੀਤੀ ਹੈ, ਔਰ ਸਾਨੂੰ ਹਦਾਇਤ ਕੀਤੀ ਹੈ ਕਿ ਬਿਨਾਂ ਹਥਿਆਰ ਤੋਂ ਖਾਲਸਾ ਭੇਡ ਵਰਗਾ ਹੈ, ਜ਼ਰੂਰ ਰੱਖਣਾ ਚਾਹੀਦਾ ਹੈ ਹਥਿਆਰ, ਸ਼ਸਤਰ ਜ਼ਰੂਰ ਰੱਖਣਾ ਚਾਹੀਦਾ ਹੈ। ਸਾਡੇ ਸ਼੍ਰੀ ਰਾਮ ਚੰਦਰ ਜੀ ਸ਼ਸਤਰ ਰੱਖਦੇ ਸੀ, ਕ੍ਰਿਸ਼ਨ ਜੀ ਮਹਾਰਾਜ ਰੱਖਦੇ ਸੀ। ਇਸ ਤਰ੍ਹਾਂ ਸਾਡੇ ਗੁਰੂ ਪੀਰ ਪੈਗੰਬਰਾਂ ਤੋਂ ਲੱਗ ਕੇ ਸ਼ਸਤਰਾਂ ਦਾ ਚੱਲਣ ਚੱਲਿਆ ਆ ਰਿਹਾ ਹੈ, ਉਹ ਕੋਈ ਮਾੜੀ ਗੱਲ ਨਹੀਂ। ਲੇਕਿਨ ਜਿਹੜੇ ਵਿਆਹਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ, ਉਹ ਬਹੁਤ ਮਾੜੀ ਗੱਲ ਹੈ। ਮੇਰੇ ਖਿਆਲ ਦੇ ਵਿੱਚ ਸਾਰੇ ਲੋਕ ਖੁਸ਼ੀ ਮਨਾ ਰਹੇ ਹੁੰਦੇ ਹੈ, ਔਰ ਜਦ ਹਥਿਆਰ ਕੋਈ ਅਣਜਾਣ ਬੰਦਾ ਗਲਤ ਇਸਤੇਮਾਲ ਕਰ ਬਹਿੰਦਾ ਹੈ ਤਾਂ ਖੁਸ਼ੀ ਗਮੀ 'ਚ ਬਦਲ ਜਾਂਦੀ ਹੈ, ਔਰ ਬਹੁਤ ਹੀ ਗਲਤ ਚੀਜ਼ ਹੈ। ਮੇਰੇ ਖਿਆਲ 'ਚ ਵਿਆਹਾਂ 'ਚ ਬਿਲਕੁਲ ਨਹੀਂ ਇਸਤੇਮਾਲ ਕਰਨਾ ਚਾਹੀਦਾ, ਹੋਰ ਤਰੀਕੇ ਬਹੁਤ ਹੁੰਦੇ ਆ ਖੁਸ਼ੀ ਮਨਾਉਣ ਦੇ। ਜੀ ਜੀ, ਤੁਹਾਡਾ ਜਿਹੜਾ ਅਸਲ ਨਾਮ ਹੈ ਕੁਲਵਿੰਦਰ ਸਿੰਘ ਗਿੱਲ ਹੈ, ਫਿਰ ਤੁਸੀਂ ਫਿਲਮੀ ਕੈਰੀਅਰ 'ਚ ਜਿਹੜਾ ਗੁੱਗੂ ਸ਼ਬਦ ਨੂੰ ਕਿਉਂ ਤਰਜੀਹ ਦਿੱਤੀ? ਮੇਰਾ ਜੀ ਛੋਟਾ ਨਾਂ ਇਹੀ ਸੀ ਜਿਹੜਾ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਹੈ, ਗੁੱਗੂ ਗਿੱਲ। ਪੰਜਾਬ ਦੇ ਪਿੰਡਾਂ ਦੇ ਲੋਕ ਗੱਗੂ ਗਿੱਲ ਕਹਿੰਦੇ ਆ ਮੈਨੂੰ, ਔਰ ਮੇਰਾ ਅਸਲੀ ਨਾਂ ਕੁਲਵਿੰਦਰ ਸਿੰਘ ਗਿੱਲ ਹੈ। ਇਤਫਾਕਨ ਇਸ ਤਰ੍ਹਾਂ ਹੋਇਆ ਕਿ ਮੈਂ ਫਿਲਮ ਦੇ ਵਿੱਚ ਜਦ ਆਇਆ ਤਾਂ ਸਕਰੀਨ ਦੇ ਉੱਤੇ ਜਿਹੜਾ ਨਾਂ ਦੇਣਾ ਸੀ, ਪੁੱਤ ਜੱਟਾਂ ਦੇ ਵੇਲੇ ਦੀ ਗੱਲ ਕਰਦਾ, ਉਸ ਵੇਲੇ ਮੈਂ ਤਾਂ ਫਿਲਮਾਂ 'ਚ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਮੈਂ ਫਿਲਮ ਦੇ ਵਿੱਚ ਇੱਕ ਸੀਨ ਕੀਤਾ ਸੀ, ਉਹਨਾਂ ਨੇ ਮੇਰਾ ਨਾਂ ਦੇਣਾ ਸੀ, ਔਰ ਨਾਂ ਮੇਰਾ ਵੱਡਾ ਕੋਈ ਜਾਣਦਾ ਨਹੀਂ ਸੀ, ਉਹਨਾਂ ਨੇ ਛੋਟਾ ਨਾਂ ਹੀ ਲਿਖਵਾ ਦਿੱਤਾ। ਉਸ ਤੋਂ ਬਾਅਦ ਜਿਹੜੀ ਪਹਿਲੀ ਫਿਲਮ ਮੈਂ ਕੀਤੀ ਗੱਭਰੂ ਪੰਜਾਬ ਦਾ, ਉਹਦੇ ਵਿੱਚ ਸਾਰੇ ਕਹਿਣ ਲੱਗੇ ਕਿ ਛੋਟਾ ਨਾਂ ਹਮੇਸ਼ਾ ਜ਼ਿਆਦਾ ਪੋਪੂਲਰ ਹੁੰਦਾ ਹੈ, ਪਹਿਲਾਂ ਵੀ ਸਕਰੀਨ 'ਤੇ ਆਪਾਂ ਦੇ ਚੁੱਕੇ ਹਾਂ, ਇਹੀ ਚੱਲਣ ਦਿਓ। ਇਸ ਤਰ੍ਹਾਂ ਉਹ ਇਤਫਾਕਨ ਉਹੀ ਨਾਂ ਪੋਪੂਲਰ ਹੋ ਗਿਆ, ਔਰ ਇੱਕ ਵਾਰੀ ਮਸ਼ਹੂਰ ਹੋਣ ਤੋਂ ਬਾਅਦ ਫਿਰ ਇਸ ਤਰ੍ਹਾਂ ਸੋਚਿਆ ਕਿ ਸਾਰੇ ਜਿਸ ਤਰ੍ਹਾਂ ਸੰਜੇ ਸਨੀ ਛੋਟੇ ਛੋਟੇ ਨਾਂ ਰੱਖਦੇ ਆ, ਵੀ ਆਪਣਾ ਵੀ ਇਹੀ ਠੀਕ ਹੈ। ਤੁਸੀਂ ਫਿਲਮਾਂ ਦੇ ਵਿੱਚ ਪਹਿਲਾਂ ਕੁੜਤਾ ਚਾਦਰਾ ਵਗੈਰਾ ਪਾਉਂਦੇ ਹੁੰਦੇ ਸੀਗੇ, ਕੀ ਇਹੋ ਪਹਿਰਾਵਾ ਜਿਹੜਾ ਉਹ ਅਸਲ ਲਾਈਫ 'ਚ ਵੀ ਪਹਿਨਦੇ ਹੋ ਜਾਂ ਇਹ ਫਿਲਮਾਂ ਤੱਕ ਸੀਮਤ ਹੈ? ਹਾਂਜੀ, ਮੇਰਾ ਪਸੰਦੀਦਾ ਪਹਿਰਾਵਾ ਕੁੜਤਾ ਚਾਦਰਾ ਜਾਂ ਪਜਾਮਾ ਕੁੜਤਾ ਹੈ, ਲੇਕਿਨ ਫਿਲਮਾਂ ਦੇ ਵਿੱਚ ਅਸੀਂ ਉਹੀ ਚੀਜ਼ ਪਾਉਣੀ ਹੁੰਦੀ ਹੈ ਜਿਹੜੀ ਇਹ ਕਹਾਣੀ ਦੀ ਜ਼ਰੂਰਤ ਹੁੰਦੀ ਹੈ, ਸਾਡਾ ਡਾਇਰੈਕਟਰ ਪਵਾਉਂਦਾ ਸਾਡੇ ਤੋਂ। ਕਈ ਦਫਾ ਪੇਂਡੂ ਕਹਾਣੀਆਂ ਦੇ ਵਿੱਚ ਚਾਦਰ ਕੁੜਤਾ ਹੀ ਜ਼ਰੂਰੀ ਹੁੰਦਾ ਹੈ, ਕਈ ਦਫਾ ਸ਼ਹਿਰੀ, ਜਿਸ ਤਰ੍ਹਾਂ ਹੁਣ ਮੈਂ ਪਾ ਚੁੱਕਿਆ ਸ਼ਹਿਰੀ ਕਹਾਣੀ ਹੈ ਜਿਹੜੀ, ਉਹਦੇ ਵਿੱਚ ਪੈਂਟ ਵੀ ਪਾਉਣੀ ਪੈਂਦੀ ਹੈ, ਸੂਟ ਵੀ ਪਾਉਣੇ ਪੈਂਦੇ, ਟਾਈ ਵੀ ਲਾਉਣੀ ਪੈਂਦੀ ਹੈ। ਲੇਕਿਨ ਮੇਰਾ ਪਸੰਦੀਦਾ ਚਾਦਰ ਕੁੜਤਾ ਔਰ ਪਜਾਮਾ ਕੁੜਤਾ ਹੈ। ਗੁੱਗੂ ਗਿੱਲ ਜੀ, ਤੁਹਾਡੇ ਪਰਿਵਾਰ ਨੂੰ ਸਰਪੰਚਾਂ ਦਾ ਪਰਿਵਾਰ ਹੀ ਕਹਿੰਦੇ ਆ, ਅਤੇ ਕਿੰਨੀ ਕੁ ਦੇਰ ਤੋਂ ਸਰਪੰਚੀ ਤੁਹਾਡੇ ਘਰ 'ਚ ਹੈ? ਜਦ ਤੋਂ ਸਰਪੰਚੀ ਸ਼ੁਰੂ ਹੋਈ ਹੈ, ਜਦ ਤੋਂ ਇਹ ਪੰਚਾਇਤਾਂ ਬਣੀਆਂ, ਉਸ ਵੇਲੇ ਤੋਂ ਮੇਰੇ ਪਿੰਡ ਮਾਣੀ ਖੇੜੇ ਦੇ ਲੋਕਾਂ ਨੇ ਸਾਨੂੰ ਇੱਜ਼ਤ ਦਿੱਤੀ ਹੈ। ਮੇਰੇ ਪਰਿਵਾਰ ਦੇ ਵਿੱਚ ਸਾਡੇ ਬਾਪੂ ਜੀ ਨੂੰ ਪਹਿਲਾਂ ਸਰਪੰਚ ਬਣਾਇਆ ਮੇਰੇ ਪਿੰਡ ਵਾਲਿਆਂ ਨੇ,
ਫਿਰ ਮੇਰੇ ਵੱਡੇ ਭਾਈ ਸਾਹਿਬ ਨੂੰ ਬਣਾਇਆ, ਸਾਰਿਆਂ ਤੋਂ ਵੱਡੇ ਸਰਦਾਰ ਭੁਪਿੰਦਰ ਸਿੰਘ ਨੂੰ। ਫਿਰ ਇਸ ਵੇਲੇ ਬਿਨਾਂ ਵੋਟਾਂ ਤੋਂ ਮੇਰੇ ਬੇਟੇ ਨੂੰ ਬਣਾ ਦਿੱਤਾ। ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇੰਨੀ ਇੱਜ਼ਤ ਦਿੱਤੀ। ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ ਜੀ? 22 ਸਾਲ ਦੀ ਉਮਰ 'ਚ ਸਰਪੰਚ ਬਣਿਆ ਸੀ। ਹਾਂ, ਸਭ ਤੋਂ ਛੋਟਾ ਸਰਪੰਚ ਪੰਜਾਬ ਦਾ ਉਹੀ ਜੀ। ਤੁਹਾਡੇ ਨਾਲ ਦੇ ਜਿਹੜੇ ਕਲਾਕਾਰ ਨੇ, ਜਿਸ ਤਰ੍ਹਾਂ ਯੋਗਰਾਜ ਸਿੰਘ ਨੇ ਜਾਂ ਹੋਰ ਵੀ ਨੇ, ਉਹ ਅੱਜ ਕੱਲ੍ਹ ਬਜ਼ੁਰਗ ਨਜ਼ਰ ਆਉਂਦੇ ਆ, ਪਰ ਤੁਸੀਂ ਪਹਿਲਾਂ ਵਾਂਗੀ ਜਾਂਗੋ ਜਾਂ ਜਵਾਨ ਹੀ ਕਹਿ ਸਕਦੇ ਹੋ। ਮੇਰੇ ਖਿਆਲ ਦੇ ਵਿੱਚ ਜੀ ਇਹ ਤਾਂ ਪਹਿਲੀ ਗੱਲ ਤਾਂ ਤੁਹਾਡਾ ਸ਼ੁਕਰੀਆ, ਤੁਸੀਂ ਮੇਰਾ ਹੌਸਲਾ ਵਧਾਇਆ। ਇਸੇ ਤਰ੍ਹਾਂ ਹੋਰ ਭਰਾ ਵੀ ਸਾਡਾ ਹੌਸਲਾ ਵਧਾਉਂਦੇ ਹੈ। ਮੈਂ ਤਾਂ ਇਹੋ ਕਹਿੰਦਾ ਕਿ ਚੰਗੀ ਸੋਚ ਤੁਹਾਡੇ ਚਿਹਰੇ 'ਤੇ ਆਉਂਦੀ ਹੈ। ਤੁਹਾਡੀ ਅੱਛੀ ਸੋਚ ਹੈ ਜਿਹੜੀ, ਉਹ ਹਮੇਸ਼ਾ ਤੁਹਾਨੂੰ ਚੰਗੀ ਦੱਖ ਦਿੰਦੀ ਹੈ। ਨਾਲ ਨਾਲ ਹਮੇਸ਼ਾ ਆਪਣੇ ਰੱਬ ਨਾਲ ਜੁੜ ਕੇ ਰਹੋ। ਚੰਗੀ ਖੁਰਾਕ ਅਤੇ ਚੰਗੀ ਵਰਜ਼ਿਸ਼ ਤਾਂ ਕੰਮ ਆਉਂਦੀ ਹੈ। ਸਾਦਗੀ ਵਾਲਾ ਜੀਵਨ ਹੈ ਜਿਹੜਾ, ਉਹ ਹਮੇਸ਼ਾ ਤੁਹਾਨੂੰ ਚੰਗਾ ਤੰਦਰੁਸਤ ਰੱਖਦਾ। ਤੁਹਾਡੇ ਫਿਲਮੀ ਕੈਰੀਅਰ ਨੂੰ ਤਕਰੀਬਨ 35 ਸਾਲ ਹੋ ਗਏ ਨੇ। ਇਸ 25-26 ਸਾਲ ਇਸ ਅਰਸੇ ਦੌਰਾਨ ਤੁਸੀਂ ਬਹੁਤ ਸਾਰੇ ਕਿਰਦਾਰ ਨਿਭਾਏ ਨੇ। ਤੁਹਾਡੀ ਆਪਣੀ ਕੀ ਖਾਹਿਸ਼ ਸੀ ਵੀ ਜਿਹੜਾ ਤੁਸੀਂ ਰੋਲ ਨਿਭਾਉਣਾ ਚਾਹੁੰਦੇ ਸੀਗੇ? ਦੇਖੋ ਜੀ, ਆਰਟਿਸਟ ਕਦੇ ਵੀ ਤਸੱਲੀ ਨਹੀਂ ਮੰਨਦਾ ਕਿ ਉਹਨੂੰ ਹਮੇਸ਼ਾ ਇਹ ਰਹਿੰਦੀ ਹੈ ਕਿ ਉਹ ਚੰਗੇ ਤੋਂ ਚੰਗਾ ਕਿਰਦਾਰ ਉਹਨੂੰ ਮਿਲੇ ਔਰ ਹੋਰ ਵੀ ਚੰਗਾ ਕਰ ਸਕੇ। ਵੈਸੇ ਮੈਂ ਸਮਝਦਾ ਕਿ ਮੇਰੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਦ 5-6 ਸਾਲ ਹੋਏ ਸੀ ਮੈਨੂੰ ਫਿਲਮਾਂ ਦੇ ਵਿੱਚ ਕੰਮ ਕਰਦੇ ਨੂੰ, ਉਸ ਵੇਲੇ ਜਦ ਮੈਨੂੰ ਜੱਟ ਜਿਉਣਾ ਮੋੜ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਹਿਮਾਲਿਆ ਪਰਬਤ 'ਤੇ ਬੰਦਾ ਪਹਿਲਾਂ ਹੀ ਚੜ੍ਹ ਜੇ ਅਤੇ ਦੂਸਰੀਆਂ ਚੋਟੀਆਂ ਉਹਨੂੰ ਐਵੇਂ ਛੋਟੀਆਂ ਮੋਟੀਆਂ ਹੀ ਲੱਗਦੀਆਂ, ਉਹ ਗੱਲ ਹੋਈ ਮੇਰੇ ਲਈ। ਜੱਟ ਜਿਉਣਾ ਮੋੜ ਉਹ ਇਸ ਤਰ੍ਹਾਂ ਦਾ ਕਿਰਦਾਰ ਸੀ ਔਰ ਇਸ ਤਰ੍ਹਾਂ ਦੀ ਫਿਲਮ ਸੀ ਜਿਹੜੀ ਮੈਨੂੰ ਐਂ ਲੱਗਦਾ ਕਿ ਉਹ ਸਾਨੂੰ ਵੀ ਉਸ ਤਰ੍ਹਾਂ ਦੀ ਫਿਲਮ, ਕਿਉਂਕਿ ਅਸੀਂ ਖੁਦ ਮੇਰੇ ਵੱਡੇ ਭਾਈ ਸਾਹਿਬ ਪ੍ਰੋਡਿਊਸਰ ਸੀ ਔਰ ਮੈਂ ਉਸ ਦਾ ਹੀਰੋ ਸੀ, ਕਿ ਦੁਬਾਰਾ ਬਣਾਉਣੀ ਹੋਵੇ ਤਾਂ ਸ਼ਾਇਦ ਸਾਥੋਂ ਵੀ ਨਾ ਬਣੇ। ਉਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ। ਮਾਤਾ ਨੈਣਾ ਦੇਵੀ ਦੀ ਮਿਹਰ ਸੀ ਉਸ ਫਿਲਮ 'ਤੇ, ਅਤੇ ਉਹ ਫਿਲਮ ਮੇਰੇ ਲਈ ਸਭ ਤੋਂ ਵਧੀਆ ਕਿਰਦਾਰ ਸੀ ਔਰ ਮੈਨੂੰ ਵੀ ਪਸੰਦ ਸੀ ਔਰ ਮੇਰੇ ਵੇਖਣ ਵਾਲਿਆਂ ਨੂੰ ਵੀ ਸਭ ਤੋਂ ਅੱਛੀ ਫਿਲਮ ਮੇਰੀ ਉਹੀ ਲੱਗੀ। ਵੈਸੇ ਤਾਂ ਬਹੁਤ ਸਾਰੀਆਂ ਫਿਲਮਾਂ ਸੁਪਰ ਹਿੱਟ ਹੋ ਚੁੱਕੀਆਂ ਆਪਣੀਆਂ। ਜੱਟ ਜਿਉਣਾ ਮੋੜ ਤੋਂ ਬਾਅਦ ਉਸ ਤੋਂ ਪਹਿਲਾਂ ਬਦਲਾ ਜੱਟੀ ਦਾ ਬੜੀ ਵੱਡੀ ਹਿੱਟ ਹੋਈ ਸੀ ਔਰ ਬੜੀ ਪਸੰਦ ਕੀਤੀ ਗਈ ਸੀ। ਅਣਖ ਜੱਟਾਂ ਦੇ ਜੱਟ ਤੇ ਜ਼ਮੀਨ, ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਸਾਡੀਆਂ ਬੜੀਆਂ ਵੱਡੀਆਂ ਹਿੱਟ ਹੋਈਆਂ ਔਰ ਮੈਨੂੰ ਜੱਟ ਜਿਉਣਾ ਮੋੜ ਸਭ ਤੋਂ ਅੱਛੀ ਫਿਲਮ ਅੱਜ ਤੱਕ ਦੀ ਲੱਗਦੀ ਹੈ ਔਰ ਮੇਰੇ ਖਿਆਲ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਉਹਦਾ ਹਮੇਸ਼ਾ ਜ਼ਿਕਰ ਹੁੰਦਾ ਰਹੇਗਾ। ਤੁਹਾਡੀਆਂ ਹੋਰ ਕਿਹੜੀਆਂ ਫਿਲਮਾਂ ਆ ਰਹੀਆਂ ਨੇ ਅੱਜ ਕੱਲ੍ਹ? ਇੱਕ ਤਾਂ ਜਿਹੜੀ ਫਿਲਮ ਦੀ ਸ਼ੂਟਿੰਗ ਅਸੀਂ ਹੁਣ ਕਰ ਰਹੇ ਹਾਂ, ਯਮਲੇ ਜੱਟ ਯਮਲੇ, ਮਨਮੋਹਨ ਸਿੰਘ ਜੀ ਦੇ ਨਾਲ ਅੱਜ ਦੇ ਰਾਂਝੇ, ਇਹ ਉਹਦੀ ਸ਼ੂਟਿੰਗ ਹੋ ਚੁੱਕੀ ਹੈ। ਇੱਕ ਫਿਲਮ ਤਿਆਰ ਹੈ, ਗੱਭਰੂ ਦੇਸ਼ ਪੰਜਾਬ ਦਾ, ਮੇਰੀ ਪਹਿਲੀ ਫਿਲਮ ਸੀ ਇਹ ਹੈਗਾ ਗੱਭਰੂ ਪੰਜਾਬ ਦਾ ਪਹਿਲੀ ਸੀ, ਇਹ ਗੱਭਰੂ ਦੇਸ਼ ਪੰਜਾਬ ਦੇ ਇਸ ਫਿਲਮ ਦਾ ਨਾਂ, ਉਹ ਰੈਡੀ ਹੈ। ਮਤਲਬ ਇਹ ਫਿਲਮਾਂ ਤਾਂ ਤਿਆਰ ਹੋ ਚੁੱਕੀਆਂ, ਇਹਦੀ ਸ਼ੂਟਿੰਗ ਵੀ ਤਕਰੀਬਨ ਮੁਕੰਮਲ ਹੈ ਜਿਹੜੀ ਆਪਾਂ ਹੁਣ ਕਰ ਰਹੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਫਿਲਮ ਹੈ ਮੁਹੱਬਤਾਂ, ਹੋਰ 2-3 ਫਿਲਮਾਂ ਜਿਨ੍ਹਾਂ ਦੀ ਗੱਲਬਾਤ ਮੇਰੀ ਤਕਰੀਬਨ ਨੇੜੇ ਤੇੜੇ ਹੈ। ਵਾਹਿਗੁਰੂ ਸੁੱਖ ਰੱਖੇ ਇਹਨਾਂ ਦਿਨਾਂ 'ਚ ਫਾਈਨਲ ਹੋ ਜਾਣਾ ਸਾਰਾ ਕੁਛ। 5-4 ਫਿਲਮਾਂ ਜਲਦੀ ਹੋਰ ਸ਼ੁਰੂ ਹੋਣ ਵਾਲੀਆਂ। ਗੱਗੂ ਗਿੱਲ ਜੀ, ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਭਵਿੱਖ ਦੇ ਫਿਲਮੀ ਕੈਰੀਅਰ ਲਈ ਸਾਡੇ ਵੱਲੋਂ ਸ਼ੁਭੇੱਛਾਵਾਂ। ਬਹੁਤ ਬਹੁਤ ਮਿਹਰਬਾਨੀ ਜੀ। ਸੁਣਨ ਵਾਲਿਆਂ ਨੂੰ ਮੈਂ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਨਾ ਚਾਹਾਂਗਾ। ਹਮੇਸ਼ਾ ਉਹਨਾਂ ਨੇ ਮੈਨੂੰ ਬੜੀਆਂ ਮੁਹੱਬਤਾਂ ਦਿੱਤੀਆਂ। ਵਾਹਿਗੁਰੂ ਕਰੇ ਇਸੇ ਤਰ੍ਹਾਂ ਉਹਨਾਂ ਦੀਆਂ ਮੁਹੱਬਤਾਂ ਮਿਲਦੀਆਂ ਰਹਿਣ ਔਰ ਅਸੀਂ ਤਰੋ ਤਾਜ਼ਾ ਰਹੀਏ ਔਰ ਬਹੁਤ ਬਹੁਤ ਸੋਹਣੀਆਂ ਫਿਲਮਾਂ ਸਾਰੇ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA।